ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਮਈ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਹਮੇਸ਼ਾ ਦੀ ਸਜ਼ਾ। ਸੁਨਹਿਰੀ ਮਤਨ: ਯਸਾਇਆ। ਜਦੋਂ ਤੀਕਰ ਖੁਦਾਵੰਦ ਮਿਲ ਸਕਦਾ ਹੈ, ਉਹਦੇ ਤਾਲਬ ਹੋਵੋ। ਜਦੋਂ ਤੀਕਰ ਉਹ ਨੇੜੇ ਹੈ, ਉਹਨੂੰ ਪੁਕਾਰੋ। ਜਵਾਬੀ ਪੜ੍ਹਾਈ: ਯਸਾਇਆ, ਜ਼ਬੂਰ। ਸਰੀਰ ਆਪਣੀ ਰਾਹ ਨੂੰ ਛੱਡ ਦੇਵੇ ਤੇ ਬਦਕਾਰ ਆਪਣੇ ਖਿਆਲਾਂ ਨੂੰ, ਤੇ ਉਹ ਖੁਦਾਵੰਦ ਵੱਲ ਫਿਰਨ ਤੇ ਉਹ ਉਹਦੇ ਉੱਤੇ ਰਹਿਮ ਕਰੇਗਾ, ਤੇ ਸਾਡੇ ਖੁਦਾਵੰਦ ਵੱਲ, ਕਿਉਂ ਜੇ ਉਹ ਕਸਰਤ ਨਾਲ ਮੁਆਫ਼ ਕਰੇਗਾ। ਖੁਦਾਵੰਦ ਰਹਿਮ ਕਰਨ ਵਾਲਾ ਤੇ ਕਰਮ ਕਰਨ ਵਾਲਾ ਏ, ਗੁੱਸੇ ਵਿੱਚ ਧੀਮਾ ਤੇ ਸ਼ਫਕਤ ਵਿੱਚ ਗਨੀ। ਉਹ ਹਮੇਸ਼ਾ ਝਿੜਕਦਾ ਨਾ ਰਵੇਗਾ, ਉਹ ਹਮੇਸ਼ਾ ਗੁੱਸੇ ਵਿੱਚ ਨਾ ਰਵੇਗਾ। ਉਹਨੇ ਸਾਡੇ ਪਾਪਾਂ ਦੇ ਮੁਆਫਿਕ ਸਾਡੇ ਨਾਲ ਸਲੂਕ ਨਹੀਂ ਕੀਤਾ, ਤੇ ਸਾਡੀਆਂ ਬਦਕਾਰੀਆਂ ਦੇ ਮੁਤਾਬਕ ਸਾਨੂੰ ਬਦਲਾ ਨਹੀਂ ਦਿੱਤਾ। ਕਿਉਂ ਜੇ ਜਿੰਨਾ ਅਸਮਾਨ ਧਰਤੀ ਉੱਤੋਂ ਉੱਚਾ ਏ, ਓਨੀ ਹੀ ਉਹਦੀ ਸ਼ਫਕਤ ਉਹਨਾਂ ਉੱਤੇ ਹੈ ਜਿਹੜੇ ਉਹਦੇ ਤੋਂ ਡਰਦੇ ਨੇ। ਜਿਵੇਂ ਪੂਰਬ ਪੱਛਮ ਤੋਂ ਦੂਰ ਏ, ਉਂਝ ਹੀ ਉਹਨੇ ਸਾਡੀਆਂ ਖਤਾਵਾਂ ਸਾਥੋਂ ਦੂਰ ਕਰ ਦਿੱਤੀਆਂ। ਜਿਵੇਂ ਪਿਓ ਆਪਣੇ ਪੁੱਤਰਾਂ ਉੱਤੇ ਤਰਸ ਖਾਂਦਾ ਏ, ਉਂਝ ਹੀ ਖੁਦਾਵੰਦ ਉਹਨਾਂ ਉੱਤੇ ਜਿਹੜੇ ਉਹਦੇ ਤੋਂ ਡਰਦੇ ਨੇ ਤਰਸ ਖਾਂਦਾ ਏ। ਦਰਸੀ ਆਵਾਜ਼ ਬਾਈਬਲ ਵਿੱਚੋਂ ਯਸਾਇਆ। ਖੁਦਾਵੰਦ ਇੰਜ ਆਖਦਾ ਏ ਭਈ ਮੈਂ ਕਬੂਲੀਅਤ ਦੇ ਵੇਲੇ ਤੇਰੀ ਸੁਣੀ, ਤੇ ਮੁਕਤੀ ਦੇ ਦਿਨ ਤੇਰੀ ਮਦਦ ਕੀਤੀ, ਤੇ ਮੈਂ ਤੇਰੀ ਹਿਫਾਜ਼ਤ ਕਰਾਂਗਾ, ਤੇ ਲੋਕਾਂ ਲਈ ਤੈਨੂੰ ਅਹਿਦ ਠਹਿਰਾਵਾਂਗਾ, ਤਾਂ ਜੋ ਮੁਲਕ ਨੂੰ ਬਹਾਲ ਕਰੇ, ਤੇ ਵੀਰਾਨ ਮੇਰਾਸ ਵਾਰਸਾਂ ਨੂੰ ਦੇਵੇਂ, ਤਾਂ ਜੋ ਤੂੰ ਕੈਦੀਆਂ ਨੂੰ ਆਖੇਂ ਭਈ ਨਿਕਲ ਚਲੋ, ਤੇ ਉਹਨਾਂ ਨੂੰ ਜਿਹੜੇ ਹਨੇਰੇ ਵਿੱਚ ਨੇ ਭਈ ਆਪਣੇ ਆਪ ਨੂੰ ਵਿਖਾਓ। ਉਹ ਰਾਵਾਂ ਵਿੱਚ ਚਰਨਗੇ, ਤੇ ਸਾਰੇ ਨੰਗੇ ਟੀਲੇ ਉਹਨਾਂ ਦੀਆਂ ਚਰਾਗਾਵਾਂ ਹੋਣਗੀਆਂ। ਤੇ ਮੈਂ ਆਪਣੇ ਸਾਰੇ ਕੋਹਸਤਾਨ ਨੂੰ ਇੱਕ ਰਾਹ ਬਣਾ ਦੇਵਾਂਗਾ, ਤੇ ਮੇਰੀਆਂ ਰਾਵਾਂ ਉੱਚੀਆਂ ਕੀਤੀਆਂ ਜਾਣਗੀਆਂ। ਐ ਅਸਮਾਨੋਂ ਗਾਓ, ਐ ਧਰਤੀ ਸ਼ਾਦਮਾਨ ਹੋ, ਐ ਪਹਾੜੋਂ ਨਗਮੇ ਗਾਓ, ਕਿਉਂ ਜੇ ਖੁਦਾਵੰਦ ਨੇ ਆਪਣੇ ਲੋਕਾਂ ਨੂੰ ਤਸੱਲੀ ਦਿੱਤੀ, ਤੇ ਆਪਣੇ ਦੁਖਿਆਰਿਆਂ ਉੱਤੇ ਰਹਿਮ ਕਰੇਗਾ। ਪੈਦਾਇਸ਼: ਤੇ ਯੂਸਫ ਆਪਣੇ ਪਿਓ ਨੂੰ ਦਫਨਾ ਕੇ ਤੇ ਆਪਣੇ ਨਾਲ ਜਿਹੜੇ ਉਹਦੇ ਪਿਓ ਨੂੰ ਦਫਨ ਕਰਨ ਨੂੰ ਉਹਦੇ ਨਾਲ ਗਏ ਸੀ, ਮਿਸਰ ਨੂੰ ਪਰਤਿਆ। ਤੇ ਯੂਸਫ ਦੇ ਭਰਾ ਇਹ ਵੇਖ ਕੇ ਵੀ ਉਹਨਾਂ ਦਾ ਪਿਓ ਮਰ ਗਿਆ, ਆਖਣ ਲੱਗੇ ਭਈ ਯੂਸਫ ਸ਼ਾਇਦ ਸਾਥੋਂ ਵੈਰ ਰੱਖੇ, ਤੇ ਸਾਰੀ ਬੁਰਿਆਈ ਦਾ ਜਿਹੜੀ ਅਸੀਂ ਉਹਦੇ ਨਾਲ ਕੀਤੀ ਸੀ ਪੂਰਾ ਬਦਲਾ ਲਵੇ। ਤੇ ਉਹਨਾਂ ਨੇ ਯੂਸਫ ਨੂੰ ਇਹ ਆਖਣ ਨੂੰ ਘੱਲਿਆ ਵੀ ਤੇਰੇ ਪਿਓ ਨੇ ਮਰਨ ਤੋਂ ਪਹਿਲਾਂ ਇਹ ਹੁਕਮ ਕੀਤਾ ਸੀ ਵੀ ਤੁਸੀਂ ਯੂਸਫ ਨੂੰ ਆਖਿਓ ਵੀ ਆਪਣੇ ਭਰਾਵਾਂ ਦੀ ਖਤਾ ਤੇ ਉਹਨਾਂ ਦਾ ਪਾਪ ਹੁਣ ਮਾਫ਼ ਕਰ ਦੇ, ਕਿਉਂ ਜੇ ਉਹਨਾਂ ਨੇ ਤੇਰੇ ਨਾਲ ਬੁਰਿਆਈ ਕੀਤੀ ਸੀ। ਇਸ ਲਈ ਹੁਣ ਤੂੰ ਆਪਣੇ ਪਿਓ ਦੇ ਰੱਬ ਦੇ ਬੰਦਿਆਂ ਦੀ ਖਤਾ ਮਾਫ਼ ਕਰ ਦੇ। ਤੇ ਯੂਸਫ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਰੋ ਪਿਆ। ਤੇ ਉਹਦੇ ਭਰਾਵਾਂ ਨੇ ਆਪ ਵੀ ਉਹਦੇ ਅੱਗੇ ਜਾ ਕੇ ਆਪਣੇ ਸਿਰ ਸੁੱਟੇ ਤੇ ਆਖਿਆ ਭਈ ਵੇਖ, ਅਸੀਂ ਤੇਰੇ ਖਾਦਮ ਹਾਂ। ਯੂਸਫ ਨੇ ਉਹਨਾਂ ਨੂੰ ਆਖਿਆ, ਨਾ ਡਰੋ, ਕੀ ਮੈਂ ਰੱਬ ਦੀ ਥਾਂ ਤੇ ਵਾਂ? ਤੁਸੀਂ ਤੇ ਮੇਰੇ ਨਾਲ ਬੁਰਾਈ ਕਰਨ ਦਾ ਇਰਾਦਾ ਕੀਤਾ ਸੀ, ਪਰ ਰੱਬ ਨੇ ਉਹਦੇ ਤੋਂ ਹੀ ਨੇਕੀ ਕਰਨ ਦਾ ਇਰਾਦਾ ਕੀਤਾ, ਤਾਂ ਜੋ ਬਹੁਤ ਸਾਰੇ ਲੋਕਾਂ ਦੀ ਜਿੰਦ ਬਚਾਵੇ। ਇਸ ਲਈ ਅੱਜ ਦੇ ਦਿਨ ਇੰਝ ਹੀ ਹੋ ਰਿਹਾ ਏ। ਇਸ ਲਈ ਤੁਸੀਂ ਨਾ ਡਰੋ, ਮੈਂ ਤੁਹਾਡੀ ਤੇ ਤੁਹਾਡੇ ਬਾਲ ਬੱਚਿਆਂ ਦੀ ਪਰਵਰਿਸ਼ ਕਰਦਾ ਰਵਾਂਗਾ। ਇਸ ਤਰ੍ਹਾਂ ਉਹਨੇ ਆਪਣੀਆਂ ਨਰਮ ਗੱਲਾਂ ਨਾਲ ਉਹਨਾਂ ਦੀ ਖਾਤਰ ਜਮ੍ਹਾਂ ਕੀਤੀ। ਯੋਹੰਨਾ। ਯਿਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸਵੇਰੇ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ, ਤੇ ਸਾਰੇ ਲੋਕੀ ਉਹਦੇ ਕੋਲ ਆਏ, ਤੇ ਉਹ ਬਹਿ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਤੇ ਫਕੀ ਤੇ ਫਰੀਸੀ ਇੱਕ ਬੁੱਢੀ ਨੂੰ ਲਿਆਏ ਜਿਹੜੀ ਜ਼ਨਾ ਵਿੱਚ ਫੜੀ ਗਈ ਸੀ, ਤੇ ਉਹਨੂੰ ਵਿਚਕਾਏ ਖੜਾ ਕਰਕੇ ਯਿਸੂ ਨੂੰ ਆਖਿਆ, ਐ ਉਸਤਾਦ, ਇਹ ਬੁੱਢੀ ਐਨ ਫੇਲ ਦੇ ਵੇਲੇ ਫੜੀ ਗਈ ਏ। ਤੁਰੈਤ ਵਿੱਚ ਮੂਸਾ ਨੇ ਸਾਨੂੰ ਹੁਕਮ ਦਿੱਤਾ ਏ ਭਈ ਅਜਿਹੀ ਬੁੱਢੀ ਨੂੰ ਸੰਸਾਰ ਕਰੋ, ਤੇ ਤੂੰ ਇਸ ਬੁੱਢੀ ਦੇ ਬਾਰੇ ਕੀ ਆਖਦਾ ਏ? ਉਹਨਾਂ ਨੇ ਉਹਨੂੰ ਅਜ਼ਮਾਉਣ ਲਈ ਇਹ ਆਖਿਆ, ਤਾਂ ਜੋ ਉਹਦੇ ਉੱਤੇ ਕੋਈ ਇਲਜ਼ਾਮ ਲਾਉਣ ਦਾ ਬਹਾਨਾ ਕੱਢਣ। ਪਰ ਯਿਸੂ ਹੇਠਾਂ ਬਹਿ ਕੇ ਉਂਗਲੀ ਨਾਲ ਧਰਤੀ ਉੱਤੇ ਲਿਖਣ ਲੱਗ ਪਿਆ। ਜਦੋਂ ਉਹ ਉਹਦੇ ਨਾਲ ਸਵਾਲ ਕਰਦੇ ਹੀ ਰਹੇ, ਤੇ ਉਹਨੇ ਸਿੱਧੇ ਹੋ ਕੇ ਉਹਨਾਂ ਨੂੰ ਆਖਿਆ,
ਭਈ ਜਿਹੜਾ ਤੁਹਾਡੇ ਵਿੱਚੋਂ ਬੇਗੁਨਾਹ ਹੋਵੇ ਉਹ ਇਹਨੂੰ ਪਹਿਲਾ ਪੱਥਰ ਮਾਰੇ। ਤੇ ਫਿਰ ਹੇਠਾਂ ਬਹਿ ਕੇ ਉਂਗਲੀ ਨਾਲ ਧਰਤੀ ਉੱਤੇ ਲਿਖਣ ਲੱਗ ਪਿਆ। ਉਹ ਇਹ ਸੁਣ ਕੇ ਵੱਡਿਆਂ ਤੋਂ ਲੈ ਕੇ ਛੋਟਿਆਂ ਤੀਕਰ ਇੱਕ ਇੱਕ ਕਰਕੇ ਨਿਕਲ ਗਏ ਤੇ ਯਿਸੂ ਇਕੱਲਾ ਹੀ ਰਹਿ ਗਿਆ ਤੇ ਬੁੱਢੀ ਉੱਥੇ ਹੀ ਵਿਚਕਾਈ ਖੜੀ ਰਹੀ। ਯਿਸੂ ਨੇ ਸਿੱਧੇ ਹੋ ਕੇ ਉਹਨੂੰ ਆਖਿਆ, ਐ ਔਰਤ, ਇਹ ਲੋਕ ਕਿੱਥੇ ਗਏ? ਕੀ ਕਿਸੇ ਨੇ ਤੇਰੇ ਉੱਤੇ ਕੋਈ ਹੁਕਮ ਨਹੀਂ ਲਾਇਆ? ਉਹਨੇ ਆਖਿਆ, ਐ ਰੱਬਾ, ਕਿਸੇ ਨੇ ਨਹੀਂ ਲਾਇਆ। ਯਿਸੂ ਨੇ ਆਖਿਆ, ਮੈਂ ਵੀ ਤੇਰੇ ਉੱਤੇ ਹੁਕਮ ਨਹੀਂ ਲਾਉਂਦਾ, ਜਾ ਫਿਰ ਪਾਪ ਨਾ ਕਰੀਂ। ਮੱਤੀ। ਉਸ ਵੇਲੇ ਪਤਰਸ ਨੇ ਕੋਲ ਆ ਕੇ ਉਹਨੂੰ ਆਖਿਆ, ਐ ਖੁਦਾਵੰਦ, ਜੇ ਮੇਰਾ ਭਰਾ ਪਾਪ ਕਰਦਾ ਰਵੇ ਤੇ ਮੈਂ ਕਿੰਨੀ ਕੁ ਵਾਰੀ ਉਹਨੂੰ ਮਾਫ਼ ਕਰਾਂ? ਕੀ 7 ਵਾਰੀ? ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਇਹ ਨਹੀਂ ਆਖਦਾ ਭਈ 7 ਵਾਰੀ, ਬਲਕਿ 7 ਵਾਰੀ ਦਾ 70 ਵਾਰੀ। ਇਸ ਲਈ ਅਸਮਾਨ ਦੀ ਬਾਦਸ਼ਾਹੀ ਉਸ ਬਾਦਸ਼ਾਹ ਵਾਂਗਰ ਏ ਜਿਹਨੇ ਆਪਣੇ ਨੌਕਰਾਂ ਤੋਂ ਹਿਸਾਬ ਲੈਣਾ ਚਾਹਿਆ, ਤੇ ਜਦ ਹਿਸਾਬ ਲੈਣ ਲੱਗਿਆ ਤੇ ਉਹਦੇ ਸਾਹਮਣੇ ਇੱਕ ਕਰਜ਼ਦਾਰ ਹਾਜ਼ਰ ਕੀਤਾ ਗਿਆ ਜਿਹਦੇ ਉੱਤੇ ਉਹਦੇ 10,000 ਤੋੜੇ ਆਂਦੇ ਸੀ। ਪਰ ਕਿਉਂ ਜੇ ਉਹਦੇ ਕੋਲ ਦੇਣ ਨੂੰ ਕੁਝ ਨਹੀਂ ਸੀ, ਇਸ ਲਈ ਉਹਦੇ ਮਾਲਕ ਨੇ ਹੁਕਮ ਦਿੱਤਾ ਭਈ ਇਹ ਤੇ ਇਹਦੇ ਬਾਲ ਬੱਚੇ ਤੇ ਜੋ ਕੁਝ ਇਹਦਾ ਏ ਸਭ ਵੇਚਿਆ ਜਾਵੇ ਤੇ ਕਰਜ਼ ਵਸੂਲ ਕਰ ਲਿਆ ਜਾਵੇ। ਇਸ ਲਈ ਨੌਕਰ ਨੇ ਡਿੱਗ ਕੇ ਉਹਨੂੰ ਸਜਦਾ ਕੀਤਾ ਤੇ ਆਖਿਆ, ਐ ਖੁਦਾਵੰਦ, ਮੈਨੂੰ ਮੋਹਲਤ ਦੇ, ਮੈਂ ਤੇਰਾ ਸਾਰਾ ਕਰਜ਼ ਦੇ ਦੇਵਾਂਗਾ। ਉਸ ਨੌਕਰ ਦੇ ਮਾਲਕ ਨੇ ਤਰਸ ਖਾ ਕੇ ਉਹਨੂੰ ਛੱਡ ਦਿੱਤਾ ਤੇ ਉਹਦਾ ਕਰਜ਼ ਉਹਨੂੰ ਮਾਫ਼ ਕਰ ਦਿੱਤਾ। ਤਵਾਰੀਖ। ਕਿਉਂ ਜੇ ਖੁਦਾਵੰਦ ਤੁਹਾਡਾ ਰੱਬ ਗਫੂਰ ਤੇ ਰਹਿਮ ਕਰਨ ਵਾਲਾ ਏ, ਤੇ ਜੇ ਤੁਸੀਂ ਉਹਦੇ ਵੱਲ ਫਿਰੋ ਤੇ ਉਹ ਤੁਹਾਡੇ ਤੋਂ ਆਪਣਾ ਮੂੰਹ ਨਾ ਫੇਰ ਲਵੇਗਾ। ਜ਼ਬੂਰ। ਐ ਖੁਦਾਵੰਦ, ਆਪਣਾ ਕੰਨ ਝੁਕਾ ਤੇ ਮੈਨੂੰ ਜਵਾਬ ਦੇ, ਕਿਉਂ ਜੇ ਮੈਂ ਮਸਕੀਨ ਤੇ ਮੁਹਤਾਜ ਹਾਂ। ਮੇਰੀ ਜਿੰਦ ਦੀ ਹਿਫਾਜ਼ਤ ਕਰ, ਕਿਉਂ ਜੇ ਮੈਂ ਦੀਨਦਾਰ ਵਾਂ। ਐ ਮੇਰੇ ਰੱਬਾ, ਆਪਣੇ ਬੰਦੇ ਨੂੰ ਜਿਹਦਾ ਤਵੱਕਲ ਤੇਰੇ ਉੱਤੇ ਹੈ ਬਚਾ ਲੈ। ਐ ਰੱਬਾ, ਮੇਰੇ ਉੱਤੇ ਰਹਿਮ ਕਰ, ਕਿਉਂ ਜੇ ਮੈਂ ਸਾਰਾ ਦਿਨ ਤੇਥੋਂ ਫਰਿਆਦ ਕਰਦਾ ਵਾਂ। ਯਾ ਰੱਬਾ, ਆਪਣੇ ਬੰਦੇ ਦੀ ਜਿੰਦ ਨੂੰ ਸ਼ਾਦ ਕਰ ਦੇ, ਕਿਉਂ ਜੇ ਮੈਂ ਆਪਣੀ ਜਿੰਦ ਤੇਰੇ ਵੱਲ ਚੁੱਕਦਾ ਵਾਂ। ਇਸ ਲਈ ਭਈ ਤੂੰ ਯਾ ਰੱਬਾ ਨੇਕ ਤੇ ਮਾਫ਼ ਕਰਨ ਨੂੰ ਤਿਆਰ ਏ ਤੇ ਆਪਣੇ ਸਾਰੇ ਦੁਆ ਕਰਨ ਵਾਲਿਆਂ ਉੱਤੇ ਸ਼ਫਕਤ ਵਿੱਚ ਗਨੀ ਏ। ਐ ਖੁਦਾਵੰਦ, ਮੇਰੀ ਦੁਆ ਵੱਲ ਕੰਨ ਧਰ ਤੇ ਮੇਰੀ ਮਿੰਨਤ ਦੀ ਆਵਾਜ਼ ਵੱਲ ਧਿਆਨ ਕਰ। ਮੈਂ ਆਪਣੀ ਮੁਸੀਬਤ ਦੇ ਦਿਨ ਤੇਥੋਂ ਦੁਆ ਕਰਾਂਗਾ, ਕਿਉਂ ਜੇ ਤੂੰ ਮੈਨੂੰ ਜਵਾਬ ਦੇਵੇਂਗਾ। ਯਾ ਰੱਬਾ, ਮਬੂਦਾਂ ਵਿੱਚ ਤੇਰੇ ਵਰਗਾ ਕੋਈ ਨਹੀਂ ਤੇ ਤੇਰੀਆਂ ਸਨਅਤਾਂ ਬੇਮਿਸਾਲ ਨੇ। ਗ੍ਰੰਥੀਓ, ਤੁਸੀਂ ਕਿਸੇ ਇੰਜ ਦੀ ਅਜ਼ਮਾਇਸ਼ ਵਿੱਚ ਨਹੀਂ ਪਏ ਜਿਹੜੀ ਇਨਸਾਨ ਦੀ ਬਰਦਾਸ਼ਤ ਤੋਂ ਬਾਹਰ ਹੋਵੇ, ਤੇ ਰੱਬ ਸੱਚਾ ਏ। ਉਹ ਤੁਹਾਨੂੰ ਤੁਹਾਡੀ ਤਾਕਤ ਤੋਂ ਬਹੁਤਾ ਅਜ਼ਮਾਇਸ਼ ਵਿੱਚ ਨਹੀਂ ਪੈਣ ਦੇਵੇਗਾ, ਬਲਕਿ ਅਜ਼ਮਾਇਸ਼ ਦੇ ਨਾਲ ਨਿਕਲਣ ਦੀ ਰਾਹ ਵੀ ਪੈਦਾ ਕਰੇਗਾ, ਤਾਂ ਜੋ ਤੁਸੀਂ ਬਰਦਾਸ਼ਤ ਕਰ ਸਕੋ। ਮੱਤੀ। ਆਓ ਮੇਰੇ ਪਿਓ ਦੇ ਧਨ ਲੋਕੋ, ਜਿਹੜੀ ਬਾਦਸ਼ਾਹੀ ਜਹਾਨ ਦੇ ਬਣਨ ਤੋਂ ਤੁਹਾਡੇ ਲਈ ਤਿਆਰ ਕੀਤੀ ਗਈ ਏ, ਉਹ ਮਿਰਾਸ ਵਿੱਚ ਲਵੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਮਸੀਹਤ ਦੀ ਸਾਇੰਸ ਤੂੜੀ ਨੂੰ ਕਣਕ ਤੋਂ ਵੱਖ ਕਰਨ ਲਈ ਹੱਥ ਵਿੱਚ ਪੱਖਾ ਲੈ ਕੇ ਆਉਂਦੀ ਏ। ਸਾਇੰਸ ਰੱਬ ਨੂੰ ਠੀਕ ਵਾਜ਼ਾ ਕਰੇਗੀ ਤੇ ਮਸੀਹਤ ਇਸ ਵਜ਼ਾਹਤ ਨੂੰ ਇਹਦੇ ਇਲਾਹੀ ਅਸੂਲ ਨੂੰ ਜ਼ਾਹਰ ਕਰੇਗੀ, ਜਿਹੜਾ ਇਨਸਾਨ ਨੂੰ ਬਦਨੀ, ਇਖਲਾਕੀ ਤੇ ਰੂਹਾਨੀ ਤੌਰ ਤੇ ਚੰਗਾ ਬਣਾ ਰਿਹਾ ਹੁੰਦਾ ਏ। ਸਰੀਰ ਆਪਣੀ ਰਾਹ ਨੂੰ ਛੱਡ ਦੇਵੇ ਤੇ ਬਦਕਾਰ ਆਪਣੇ ਖਿਆਲਾਂ ਨੂੰ। ਕ੍ਰਿਸਚਨ ਸਾਇੰਸ ਬਦਨੀ ਅਹਿਸਾਸਾਂ ਦੇ ਸਬੂਤ ਤੋਂ ਉੱਤੇ ਉੱਠਦੀ ਏ, ਪਰ ਜੇ ਤੁਸੀਂ ਆਪਣੇ ਆਪ ਨੂੰ ਪਾਪ ਤੋਂ ਉੱਚਾ ਨਹੀਂ ਕੀਤਾ ਤੇ ਆਪਣੇ ਬਦੀ ਦੇ ਅੰਨ੍ਹੇਪਨ ਉੱਤੇ ਜਾਂ ਕਿਸੇ ਅਜਿਹੀ ਚੰਗਿਆਈ ਉੱਤੇ ਜਿਹਨੂੰ ਤੁਸੀਂ ਜਾਣਦੇ ਹੋ ਪਰ ਅਮਲ ਨਹੀਂ ਕਰਦੇ, ਆਪਣੇ ਆਪ ਨੂੰ ਧੰਨਵਾਦ ਨਾ ਆਖੋ। ਇੱਕ ਬੇਈਮਾਨ ਹਾਲਤ ਮਸੀਹੀ ਸਾਇੰਸੀ ਹਾਲਤ ਤੋਂ ਬਹੁਤ ਦੂਰ ਏ। ਜਿਹੜਾ ਆਪਣੇ ਪਾਪਾਂ ਨੂੰ ਲੁਕਾਉਂਦਾ ਏ ਕਾਮਯਾਬ ਨਾ ਹੋਵੇਗਾ, ਪਰ ਜਿਹੜਾ ਉਹਨਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਛੱਡ ਦਿੰਦਾ ਏ, ਉਹਦੇ ਉੱਤੇ ਰਹਿਮਤ ਹੋਵੇਗੀ। ਯਸੂ ਦੀ ਦੁਆ ਸਾਡੇ ਕਰਜ਼ ਸਾਨੂੰ ਬਖਸ਼ਣੇ ਮਾਫੀ ਦੀ ਇਸਤਲਾਹ ਦੀ ਵਜ਼ਾਹਤ ਕੀਤੀ, ਜਦੋਂ ਜ਼ਨਾਕਾਰ ਔਰਤ ਨੂੰ ਉਹਨੇ ਆਖਿਆ, ਜਾ ਤੇ ਫਿਰ ਪਾਪ ਨਾ ਕਰੀਂ।
ਪੈਂਡੂਲਮ ਵਾਂਗਰ ਪਾਪ ਤੇ ਮਾਫੀ ਦੇ ਵਿਚਕਾਰ ਲਮਕਦਿਆਂ ਹੋਏ, ਖੁਦਗਰਜ਼ੀ ਤੇ ਨਫਸਪਰਸਤੀ ਨੂੰ ਲਗਾਤਾਰ ਤਨਜ਼ਲੀ ਦੀ ਵਜ੍ਹਾ ਹੁੰਦਿਆਂ ਹੋਏ ਸਾਡੀ ਅਖਲਾਕੀ ਤਰੱਕੀ ਹੌਲੀ ਹੋ ਜਾਵੇਗੀ। ਮਸੀਹ ਦੇ ਮੁਤਾਲਬੇ ਉੱਤੇ ਜਾਗਣ ਨਾਲ ਇਨਸਾਨ ਮੁਸੀਬਤਾਂ ਦਾ ਤਜਰਬਾ ਕਰਦੇ ਨੇ। ਇਹ ਉਹਨਾਂ ਨੂੰ ਇੱਕ ਡੁੱਬਦੇ ਹੋਏ ਬੰਦੇ ਵਾਂਗਰ ਰੱਬ ਨੂੰ ਇਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨ ਦੀ ਤਰਗੀਬ ਦਿੰਦਾ ਏ, ਤੇ ਮਸੀਹ ਦੇ ਕੀਮਤੀ ਲਹੂ ਦੇ ਰਾਹੀਂ ਇਹ ਕੋਸ਼ਿਸ਼ਾਂ ਕਾਮਯਾਬੀ ਦਾ ਸਿਹਰਾ ਬਣਦੀਆਂ ਨੇ। ਤੌਬਾ ਤੇ ਦੁੱਖਾਂ ਦਾ ਹਰ ਅਹਿਸਾਸ, ਇਸਲਾਹ ਦੀ ਹਰ ਕੋਸ਼ਿਸ਼, ਹਰ ਚੰਗੀ ਸੋਚ ਤੇ ਕੰਮ ਪਾਪ ਲਈ ਯਿਸੂ ਦੇ ਕਫਾਰੇ ਨੂੰ ਸਮਝਣ ਵਿੱਚ ਮਦਦ ਕਰਨਗੇ ਤੇ ਇਹਦੀ ਇਫਾਦੀਅਤ ਵਿੱਚ ਵੀ ਮਦਦ ਕਰਨਗੇ। ਪਰ ਜੇ ਪਾਪੀ ਪਾਪ ਕਰਨਾ ਤੇ ਤੌਬਾ ਕਰਨਾ, ਪਾਪ ਕਰਨਾ ਤੇ ਮਾਫੀ ਮੰਗਣਾ ਜਾਰੀ ਰੱਖਦਾ ਏ ਤੇ ਕਫਾਰੇ ਵਿੱਚ ਰੱਬ ਦੇ ਨਾਲ ਏਕਾ ਕਰਨ ਵਿੱਚ ਉਹਦਾ ਬਹੁਤ ਘੱਟ ਹਿੱਸਾ ਹੋਵੇਗਾ, ਕਿਉਂਜੇ ਉਹਦੇ ਵਿੱਚ ਅਮਲੀ ਤੌਬਾ ਦਾ ਘਾਟਾ ਏ, ਜਿਹੜੀ ਦਿਲ ਦੀ ਇਸਲਾਹ ਕਰਦੀ ਤੇ ਇਨਸਾਨ ਨੂੰ ਹਿਕਮਤ ਦੀ ਮਰਜ਼ੀ ਪੂਰੀ ਕਰਨ ਦੇ ਕਾਬਲ ਬਣਾਉਂਦੀ ਏ। ਉਹ ਜਿਹੜੇ ਘੱਟੋ ਘੱਟ ਕਿਸੇ ਹੱਦ ਤੀਕਰ ਸਾਡੇ ਮਾਲਕ ਦੀਆਂ ਤਾਲੀਮਾਂ ਤੇ ਅਮਲ ਦੇ ਇਲਾਹੀ ਅਸੂਲ ਦਾ ਇਜ਼ਹਾਰ ਨਹੀਂ ਕਰ ਸਕਦੇ, ਉਹਨਾਂ ਦੀ ਰੱਬ ਵਿੱਚ ਕੋਈ ਸ਼ਰਾਕਤ ਨਹੀਂ। ਭਾਵੇਂ ਰੱਬ ਭਲਾ ਏ, ਜੇ ਅਸੀਂ ਉਹਦੇ ਨਾਲ ਫਰਮਾਬਰਦਾਰੀ ਵਿੱਚ ਹਯਾਤੀ ਗੁਜ਼ਾਰੀਏ ਤੇ ਸਾਨੂੰ ਕੋਈ ਜ਼ਮਾਨਤ ਮਹਿਸੂਸ ਨਹੀਂ ਕਰਨੀ ਚਾਹੀਦੀ। ਸਾਇੰਸ ਵਿੱਚ ਕੋਈ ਰਿਆਕਾਰੀ ਨਹੀਂ ਏ, ਅਸੂਲ ਲਾਜ਼ਮੀ ਏ। ਤੁਸੀਂ ਇਨਸਾਨੀ ਮਰਜ਼ੀ ਨਾਲ ਇਹਦਾ ਮਜ਼ਾਕ ਨਹੀਂ ਉਡਾ ਸਕਦੇ। ਸਾਇੰਸ ਇਲਾਹੀ ਮੰਗ ਏ, ਨਾ ਪਈ ਇਨਸਾਨੀ ਮੰਗ ਏ। ਹਮੇਸ਼ਾ ਠੀਕ ਹੁੰਦਿਆਂ ਹੋਏ ਇਹਦਾ ਇਲਾਹੀ ਅਸੂਲ ਕਦੀ ਪਸ਼ੇਮਾਨ ਨਹੀਂ ਹੋਇਆ, ਬਲਕਿ ਗਲਤੀ ਨੂੰ ਮਿਟਾਉਂਦਿਆਂ ਹੋਏ ਸੱਚਾਈ ਦੇ ਦਾਅਵੇ ਨੂੰ ਕਾਇਮ ਰੱਖਦਾ ਏ। ਇਲਾਹੀ ਰਹਿਮ ਦੀ ਮੁਆਫੀ ਗਲਤੀ ਦੀ ਤਬਾਹੀ ਏ। ਜੇ ਇਨਸਾਨ ਸਾਰੇ ਫਜ਼ਲ ਨੂੰ ਅਸਲੀ ਰੂਹਾਨੀ ਵਸੀਲੇ ਦੇ ਤੌਰ ਤੇ ਸਮਝ ਲੈਂਦੇ ਤੇ ਉਹ ਰੂਹਾਨੀਅਤ ਵੱਲ ਰਜੂਅ ਕਰਨ ਦੀ ਤੇ ਅਮਨ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ, ਪਰ ਜਿਸ ਗਲਤੀ ਵਿੱਚ ਇਨਸਾਨੀ ਸਿਆਣ ਡੁੱਬ ਗਈ ਏ, ਉਹ ਜਿੰਨੀ ਬਹੁਤੀ ਹੋਵੇਗੀ, ਰੂਹਾਨੀਅਤ ਨਾਲ ਇਹਦੀ ਮੁਖਾਲਫਤ ਓਨੀ ਹੀ ਸ਼ਦੀਦ ਹੋਵੇਗੀ, ਜਦ ਤੀਕਰ ਗਲਤੀ ਸੱਚਾਈ ਨੂੰ ਮੰਨ ਨਹੀਂ ਲੈਂਦੀ। ਜੁਰਮ ਨੂੰ ਰੋਕਣ, ਤਸ਼ੱਦਦ ਦੇ ਵਾਕਿਆਂ ਤੋਂ ਦੂਰ ਰਹਿਣ ਜਾਂ ਸਜ਼ਾ ਦੇਣ ਦੇ ਪਾਰੋਂ ਅਦਾਲਤਾਂ ਤੇ ਕਾਜ਼ੀ ਲੋਕਾਂ ਦਾ ਫੈਸਲਾ ਕਰਦੇ ਨੇ ਤੇ ਉਹਨਾਂ ਨੂੰ ਸਜ਼ਾ ਸੁਣਾਉਂਦੇ ਨੇ। ਇਹ ਆਖਣਾ ਵੀ ਇਹਨਾਂ ਅਦਾਲਤਾਂ ਦਾ ਦਾਇਰਾ ਇਖਤਿਆਰ ਬਦਨੀ ਜਾਂ ਫਾਨੀ ਸਿਆਣ ਉੱਤੇ ਨਹੀਂ ਹੁੰਦਾ, ਇਸ ਨਮੂਨੇ ਦੀ ਮੁਖਾਲਫਤ ਹੋਵੇਗੀ ਤੇ ਇਹ ਮੰਨਣ ਦੇ ਬਰਾਬਰ ਹੋਵੇਗਾ ਵੀ ਇਨਸਾਨੀ ਕਾਨੂੰਨ ਦਾ ਇਖਤਿਆਰ ਮਾਦੇ ਤੀਕਰ ਮਹਿਦੂਦ ਏ, ਜਦ ਕਿ ਫਾਨੀ ਸਿਆਣ ਜਿਹੜੀ ਅਸਲੀ ਗੈਰ ਕਾਨੂੰਨੀ ਏ, ਇਨਸਾਫ ਤੋਂ ਇਨਕਾਰ ਕਰਦੀ ਏ ਤੇ ਰਹਿਮ ਦੀ ਤਾਲਬ ਏ। ਕੀ ਮਾਦਾ ਇੱਕ ਜੁਰਮ ਕਰ ਸਕਦਾ ਏ? ਕੀ ਮਾਦਾ ਸਜ਼ਾ ਪਾ ਸਕਦਾ ਏ? ਕੀ ਤੁਸੀਂ ਉਸ ਸੋਚ ਤੇ ਬਦਨ ਨੂੰ ਵੱਖ ਕਰ ਸਕਦੇ ਹੋ ਜਿਹਦੇ ਉੱਤੇ ਅਦਾਲਤਾਂ ਦਾ ਦਾਇਰਾ ਇਖਤਿਆਰ ਹੁੰਦਾ ਏ? ਫਾਨੀ ਸਿਆਣ ਨਾ ਕਿ ਮਾਦਾ ਹਰ ਮਾਮਲੇ ਵਿੱਚ ਮੁਜਰਮ ਨਹੀਂ ਹੁੰਦਾ ਤੇ ਇਨਸਾਨੀ ਕਾਨੂੰਨ ਠੀਕ ਤੌਰ ਤੇ ਜੁਰਮ ਦਾ ਅੰਦਾਜ਼ਾ ਲਾ ਰਿਹਾ ਏ ਤੇ ਅਦਾਲਤਾਂ ਮਕਸਦ ਦੇ ਮੁਤਾਬਕ ਠੀਕ ਤੌਰ ਤੇ ਸਜ਼ਾ ਸੁਣਾ ਰਹੀਆਂ ਨੇ। ਗਲਤੀ ਤੇ ਸੱਚਾਈ ਦੇ ਵਿਚਾਲੇ, ਬਦਨ ਤੇ ਰੂਹ ਦੇ ਵਿਚਾਲੇ ਨਾ ਕੋਈ ਹੋਣ ਵਾਲੀ ਤੇ ਨਾ ਹੀ ਹਮੇਸ਼ਾ ਦੀ ਸ਼ਰਾਕਤਦਾਰੀ ਪਾਈ ਜਾਂਦੀ ਏ। ਰੱਬ ਉਂਝ ਹੀ ਪਾਪ, ਬਿਮਾਰੀ ਤੇ ਮੌਤ ਨੂੰ ਪੈਦਾ ਕਰਨ ਦਾ ਨਾ ਅਹਿਲ ਏ, ਜਿਵੇਂ ਉਹ ਇਹਨਾਂ ਗਲਤੀਆਂ ਦਾ ਤਜਰਬਾ ਕਰਨ ਲਈ ਨਾ ਅਹਿਲ ਏ। ਤੇ ਫਿਰ ਉਹਦੇ ਲਈ ਇਹ ਕਿੰਜ ਮੁਮਕਿਨ ਏ ਵੀ ਉਹ ਗਲਤੀਆਂ ਦੇ ਤਰਾਜ਼ੂ ਨਾਲ ਇਨਸਾਨ ਨੂੰ ਮੁਜ਼ੱਯਨ ਕਰਕੇ ਖਲਕ ਕਰੇ, ਅਜਿਹਾ ਇਨਸਾਨ ਜਿਹੜਾ ਇਲਾਹੀ ਸੂਰਤ ਉੱਤੇ ਪੈਦਾ ਕੀਤਾ ਗਿਆ ਏ। ਕੀ ਰੱਬ ਆਪ ਯਾਨੀ ਰੂਹ ਨਾਲ ਇੱਕ ਮਾਦੀ ਇਨਸਾਨ ਨੂੰ ਬਣਾਉਂਦਾ ਏ? ਕੀ ਬਦੀ ਚੰਗਿਆਈ ਤੋਂ ਜੰਮਦੀ ਏ? ਕੀ ਇਲਾਹੀ ਪਿਆਰ ਇਨਸਾਨੀਅਤ ਦੇ ਨਾਲ ਧੋਖਾ ਕਰਦਾ ਏ ਜਦ ਉਹ ਇਨਸਾਨ ਨੂੰ ਬਦੀ ਦੇ ਨਾਲ ਰਲਾਉਂਦਾ ਏ ਤੇ ਫਿਰ ਇਸੇ ਗੱਲ ਉੱਤੇ ਉਹਨੂੰ ਸਜ਼ਾ ਦਿੰਦਾ ਏ? ਕੀ ਸ਼ੁਰੂ ਨੂੰ ਬਣਾਉਣਾ ਤੇ ਫਿਰ ਉਹਦੇ ਮਾਖਜ਼ ਨੂੰ ਸਜ਼ਾ ਦੇਣਾ ਸਿਆਣੀ ਗੱਲ ਜਾਂ ਚੰਗੀ ਗੱਲ ਸਮਝਿਆ ਜਾਵੇਗਾ? ਜੇ ਮਾਦੀ ਇਲਮ ਤਾਕਤ ਏ ਤੇ ਇਹ ਹਿਕਮਤ ਨਹੀਂ ਹੋ ਸਕਦੀ। ਇਹ ਇੱਕ ਅੰਨੀ ਤਾਕਤ ਦੇ ਇਲਾਵਾ ਕੁਝ ਨਹੀਂ ਹੋ ਸਕਦੀ। ਇਨਸਾਨ ਨੇ ਬਹੁਤ ਸਾਰੀਆਂ ਇਜਾਦਾਂ ਕਰ ਛੱਡੀਆਂ ਨੇ, ਪਰ ਉਹਨੇ ਹਲੇ ਤੀਕਰ ਇਹਨੂੰ ਸੱਚ ਨਹੀਂ ਮੰਨਿਆ ਵੀ ਇਲਮ ਉਹਨੂੰ ਇਸੇ ਇਲਮ ਦੇ ਸ਼ਦੀਦ ਨਤੀਜਿਆਂ ਤੋਂ ਬਚਾ ਸਕਦਾ ਏ। ਮਾਦੀ ਸਿਆਣ ਦੀ ਆਪਣੇ ਹੀ ਬਦਨ ਉੱਤੇ ਤਾਕਤ ਨੂੰ ਥੋੜ੍ਹਾ ਸਮਝਿਆ ਗਿਆ ਏ। ਉਹ ਤਕਲੀਫ ਜਿਹੜੀ ਇਨਸਾਨੀ ਸਿਆਣ ਨੂੰ ਇਹਦੇ ਬਦਨੀ ਸੁਫਨੇ ਤੋਂ ਜਗਾਉਂਦੀ ਏ, ਉਹਨਾਂ ਝੂਠੀਆਂ ਖੁਸ਼ੀਆਂ ਤੋਂ ਚੰਗੀ ਏ ਜਿਹੜੀਆਂ ਇਸ ਸੁਫਨੇ ਨੂੰ ਕਾਇਮ ਰੱਖਣ ਦਾ ਰੁਝਾਨ ਰੱਖਦੀਆਂ ਨੇ। ਪਾਪ ਕੱਲਾ ਮੌਤ ਪੈਦਾ ਕਰਦਾ ਏ, ਕਿਉਂ ਜੇ ਪਾਪ ਤਬਾਹੀ ਲਿਆਉਣ ਦਾ ਇੱਕ ਹੀ ਅਨਸਰ ਏ। ਯਿਸੂ ਨੇ ਆਖਿਆ, ਉਹਦੇ ਤੋਂ ਹੀ ਡਰੋ ਜਿਹੜਾ ਰੂਹ ਤੇ ਬਦਨ ਦੋਵਾਂ ਨੂੰ ਨਰਕ ਵਿੱਚ ਸੁੱਟ ਸਕਦਾ ਏ। ਇਸ ਮਤਨ ਦੀ ਧਿਆਨ ਨਾਲ ਕੀਤੀ ਹੋਈ ਪੜ੍ਹਾਈ ਜ਼ਾਹਰ ਕਰਦੀ ਏ ਵੀ ਇੱਥੇ ਲਫ਼ਜ਼ ਰੂਹ ਦਾ ਮਤਲਬ ਝੂਠਾ ਫਹਿਮ ਜਾਂ ਮਾਦੀ ਸ਼ਾਊਰ ਏ। ਇਹ ਨਾ ਰੋਮ ਤੋਂ, ਨਾ ਸ਼ੈਤਾਨ ਤੋਂ, ਨਾ ਹੀ ਰੱਬ ਤੋਂ ਹੁਸ਼ਿਆਰ ਰਹਿਣ ਦਾ, ਬਲਕਿ ਪਾਪ ਤੋਂ ਹੁਸ਼ਿਆਰ ਰਹਿਣ ਦਾ ਹੁਕਮ ਸੀ। ਬਿਮਾਰੀ,
ਪਾਪ ਤੇ ਮੌਤ ਹਯਾਤੀ ਜਾਂ ਸੱਚਾਈ ਦੇ ਸਾਥੀ ਨਹੀਂ। ਕੋਈ ਸ਼ਰੀਅਤ ਇਹਨਾਂ ਦੀ ਹਮਾਇਤ ਨਹੀਂ ਕਰਦੀ। ਇਹਨਾਂ ਦਾ ਰੱਬ ਦੇ ਨਾਲ ਕੋਈ ਤਾਲੁਕ ਨਹੀਂ ਜਿਹਦੇ ਨਾਲ ਭਈ ਇਹਨਾਂ ਦੀ ਤਾਕਤ ਕਾਇਮ ਹੋਵੇ। ਪਾਪ ਆਪਣੀ ਦੋਜ਼ਖ ਬਣਾਉਂਦਾ ਏ ਤੇ ਨੇਕੀ ਆਪਣੀ ਜੰਨਤ ਬਣਾਉਂਦੀ ਏ। ਪਾਪ ਦੀ ਤਬਾਹੀ ਮੁਆਫੀ ਦਾ ਇਲਾਹੀ ਤਰੀਕਾਕਾਰ ਏ। ਇਲਾਹੀ ਹਯਾਤੀ ਮੌਤ ਨੂੰ ਤਬਾਹ ਕਰਦੀ ਏ, ਸੱਚਾਈ ਗਲਤੀ ਨੂੰ ਨੇਸਤ ਕਰਦੀ ਏ ਤੇ ਮੁਹੱਬਤ ਨਫ਼ਰਤ ਨੂੰ ਨੇਸਤ ਕਰਦੀ ਏ। ਤਬਾਹ ਹੋਣ ਤੋਂ ਬਾਅਦ ਪਾਪ ਨੂੰ ਮਾਫੀ ਦੀ ਕਿਸੇ ਸੂਰਤ ਲੋੜ ਨਹੀਂ ਰਹਿੰਦੀ। ਕਿਸੇ ਪਾਪ ਨੂੰ ਨੇਸਤ ਕਰਦਿਆਂ ਹੋਏ ਕੀ ਰੱਬ ਦੀ ਮਾਫੀ ਪੂਰੇ ਪਾਪ ਦੀ ਅਖੀਰੀ ਤਬਾਹੀ ਦੀ ਪੇਸ਼ਬੀਨੀ ਨਹੀਂ ਕਰਦੀ ਤੇ ਉਹਨੂੰ ਸ਼ਾਮਲ ਨਹੀਂ ਕਰਦੀ? ਕਿਹੜਾ ਹੈ ਜਿਨ੍ਹੇ ਇਨਸਾਨੀ ਸਕੂਨ ਦੇ ਨੁਕਸਾਨ ਨੂੰ ਮਹਿਸੂਸ ਕੀਤਾ ਤੇ ਰੂਹਾਨੀ ਖੁਸ਼ੀ ਲਈ ਵਾਹਵਾ ਖਾਹਿਸ਼ਾਂ ਹਾਸਲ ਨਹੀਂ ਕੀਤੀਆਂ? ਅਸਮਾਨੀ ਚੰਗਿਆਈ ਦੇ ਬਾਅਦ ਸਕੂਨ ਹਾਸਲ ਹੁੰਦਾ ਏ, ਇੱਥੋਂ ਤੀਕਰ ਵੀ ਇਸ ਤੋਂ ਪਹਿਲਾਂ ਵੀ ਅਸੀਂ ਉਹ ਦਰਿਆਫਤ ਕਰਦੇ ਜਿਹੜਾ ਸਿਆਣ ਤੇ ਮੁਹੱਬਤ ਦੇ ਨਾਲ ਤਾਲੁਕ ਰੱਖਦਾ ਏ। ਜ਼ਮੀਨੀ ਆਸਾਂ ਤੇ ਖੁਸ਼ੀਆਂ ਦਾ ਨੁਕਸਾਨ ਬਹੁਤ ਦਿਲਾਂ ਦੀ ਚੜ੍ਹਨ ਵਾਲੀ ਰਾਹ ਰੌਸ਼ਨ ਕਰਦੀ ਏ। ਫਹਿਮ ਦੀਆਂ ਤਕਲੀਫਾਂ ਸਾਨੂੰ ਦੱਸਦੀਆਂ ਨੇ ਵੀ ਇਦਰਾਕ ਦੀਆਂ ਖੁਸ਼ੀਆਂ ਫਾਨੀ ਨੇ ਤੇ ਉਹ ਖੁਸ਼ੀ ਰੂਹਾਨੀ ਏ। ਫਹਿਮ ਦੀਆਂ ਤਕਲੀਫਾਂ ਸਿਹਤ ਬਖਸ਼ ਨੇ ਜੇ ਉਹ ਝੂਠੇ ਪੁਰਲੁਤਫ ਅਕੀਦਿਆਂ ਨੂੰ ਖਿੱਚ ਕੇ ਦੂਰ ਕਰਦੇ ਤੇ ਰੂਹ ਦੇ ਫਹਿਮ ਤੋਂ ਮੁਹੱਬਤ ਪੈਦਾ ਕਰਦੇ ਨੇ ਜਿੱਥੇ ਰੱਬ ਦੀ ਮਖਲੂਕ ਚੰਗੀ ਏ ਤੇ ਦਿਲ ਨੂੰ ਸ਼ਾਦਮਾਨ ਕਰਦੀ ਏ। ਇੰਜੀ ਸਾਇੰਸ ਦੀ ਤਲਵਾਰ ਏ ਜਿਹਦੇ ਤੋਂ ਸਚਾਈ ਗਲਤੀ ਮਾਦੀਅਤ ਦਾ ਸਿਰ ਕਲਮ ਕਰਦੀ ਏ, ਇਨਸਾਨ ਦੀ ਉੱਚੀ ਇਨਫਰਾਦੀਅਤ ਤੇ ਲੇਖ ਨੂੰ ਥਾਂ ਦਿੰਦਿਆਂ ਹੋਏ। ਵੇਲਾ ਅਪੜ ਗਿਆ ਏ ਜਦ ਫਾਨੀ ਸਿਆਣ ਆਪਣੀ ਜਿਸਮਾਨੀ ਬਨਾਵਟੀ ਤੇ ਮਾਦੀ ਨਿਯਮਾਂ ਨੂੰ ਛੱਡ ਦੇਵੇਗੀ, ਜਦ ਲਾਫਾਨੀ ਸਿਆਣ ਤੇ ਉਹਦੀਆਂ ਸ਼ਕਲਾਂ ਸਾਇੰਸ ਵਿੱਚ ਸਮਝੀਆਂ ਜਾਣਗੀਆਂ ਤੇ ਮਾਦੀ ਅਕੀਦੇ ਰੂਹਾਨੀ ਅਸਲੀਅਤਾਂ ਵਿੱਚ ਮੁਦਾਖਲਤ ਨਹੀਂ ਕਰਨਗੇ। ਇਨਸਾਨ ਨਾ ਵੰਡਿਆ ਜਾਣ ਵਾਲਾ ਤੇ ਹਮੇਸ਼ਾ ਤੀਕਰ ਰਹਿਣ ਵਾਲਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦੀ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।